ਅਮਰੀਕਾ ਵਿੱਚ ਇੱਕ 38 ਸਾਲਾ ਭਾਰਤੀ ਨਾਗਰਿਕ ਨੂੰ ਧੋਖਾਧੜੀ ਦੇ ਇੱਕ ਵੱਡੇ ਮਾਮਲੇ ਵਿੱਚ 90 ਮਹੀਨੇ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੱਕ ਇੰਪੋਸਟਰ ਸਕੈਮ ਵਿੱਚ ਉਸਨੇ ਕਈ ਬਜ਼ੁਰਗ ਲੋਕਾਂ ਸਮੇਤ 5 ਅਮਰੀਕੀ ਰਾਜਾਂ ਦੇ 11 ਪੀੜਤਾਂ ਨਾਲ ਠੱਗੀ ਕੀਤੀ। ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਦੇ ਬਿਆਨ ਅਨੁਸਾਰ ਲਿਗਨੇਸ਼ ਕੁਮਾਰ ਐਚ ਪਟੇਲ ਨੇ ਵਾਇਰ ਫਰੋਡ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਫਰੋਡ ਦੀ ਸਾਜ਼ਿਸ਼ ਵਿੱਚ ਆਪਣਾ ਦੋਸ਼ ਕਬੂਲ ਕੀਤਾ ਹੈ। ਅਦਾਲਤ ਨੇ ਉਸ ਨੂੰ $2 ਮਿਲੀਅਨ ਤੋਂ ਵੱਧ ਰਕਮ ਪੀੜਤਾਂ ਨੂੰ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਹਨ। ਅਮਰੀਕੀ ਅਟਾਰਨੀ ਸਟੀਵਨ ਡੀ ਵੇਨਹੋਫਟ ਨੇ ਕਿਹਾ ਕਿ ਇੰਪੋਸਟਰ ਸਕੈਮ ਅਕਸਰ ਅੰਤਰਰਾਸ਼ਟਰੀ ਸਾਜ਼ਿਸ਼ਾਂ ਹੁੰਦੀਆਂ ਹਨ ਜਿੱਥੇ ਅਮਰੀਕਾ ਦੇ ਅੰਦਰ ਪੈਸਾ ਇਕੱਠਾ ਕਰਨ ਲਈ ਮਨੀ ਮੂਵਸ ਨੂੰ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਉਸ ਨੂੰ ਸਖਤ ਸਜ਼ਾ ਮਿਲੇਗੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਟੇਲ ਘੱਟੋ-ਘੱਟ 11 ਬਜ਼ੁਰਗ ਪੀੜਤਾਂ ਦੇ ਘਰਾਂ ਤੱਕ ਹੁੱਦ ਗਿਆ ਅਤੇ ਪੈਸੇ ਤੇ ਸੋਨਾ ਲੈ ਕੇ ਫਰਾਰ ਹੋ ਜਾਂਦਾ ਸੀ। ਉਸ ਦੇ ਧੋਖੇ ਦੀ ਕੁੱਲ ਮਾਤਰਾ $22,31,000 ਤੋਂ ਵੀ ਵੱਧ ਸੀ। ਇਹ ਸਿਰਫ ਇੱਕ ਛੋਟਾ ਹਿੱਸਾ ਸੀ। ਪੂਰੀ ਸਾਜ਼ਿਸ਼ ਵਿੱਚ 85 ਤੋਂ ਵੱਧ ਪੀੜਤਾਂ ਅਤੇ $69 ਲੱਖ ਤੋਂ ਵੱਧ ਦੀ ਧੋਖਾਧੜੀ ਸ਼ਾਮਿਲ ਹੈ। HSI ਸ਼ਿਕਾਗੋ ਦੇ ਸਪੈਸ਼ਲ ਏਜੰਟ ਮੈਥਿਊ ਸਕਾਰਪੀਨੋ ਨੇ ਕਿਹਾ ਕਿ ਇਹ ਮਾਮਲਾ ਦਿਖਾਉਂਦਾ ਹੈ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਸੁਚੱਜੀ ਧੋਖਾਧੜੀ ਦੇ ਨਤੀਜੇ ਬਹੁਤ ਗੰਭੀਰ ਹੁੰਦੇ ਹਨ। HSI ਸਮਾਜ ਨੂੰ ਇਸ ਤਰ੍ਹਾਂ ਦੇ ਆਰਥਿਕ ਅਪਰਾਧਾਂ ਤੋਂ ਬਚਾਉਣ ਲਈ ਵਚਨਬੱਧ ਹੈ। ਦੱਸ ਦਈਏ ਕਿ ਪਟੇਲ ਇੱਕ ਕੂਰੀਅਰ ਜਾਂ ਮਨੀ ਮੂਲ ਵਜੋਂ ਕੰਮ ਕਰਦਾ ਸੀ। ਉਸਨੇ ਇਹ ਵੀ ਮੰਨਿਆ ਕਿ ਉਹ ਇਲੀਨੋਇਸ, ਮਿਸੌਰੀ, ਆਇਓਵਾ, ਮਿਸ਼ੀਗਨ ਅਤੇ ਵਿਸਕੌਨਸਿਨ ਵਿੱਚ ਪੀੜਤਾਂ ਤੋਂ ਨਗਦ ਅਤੇ ਸੋਨਾ ਇਕੱਠਾ ਕਰਦਾ ਸੀ ਤਾਂ ਜੋ ਇਹ ਸਾਜ਼ਿਸ਼ ਚੱਲਦੀ ਰਹੀ। ਇਸ ਜਾਂਚ ਵਿੱਚ ਹੋਮਲੈਂਡ ਸੁਰੱਖਿਆ ਇਨਵੈਸਟੀਗੇਸ਼ਨ ਪੁਲਿਸ ਡਿਪਾਰਟਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਦੋਂ ਕਿ ਮਾਮਲੇ ਦੀ ਪੇਸ਼ੀ ਅਸਿਸਟੈਂਟ US ਅਟਾਰਨੀ ਪੀਟਰ ਰੀਡ ਨੇ ਕੀਤੀ। ਅਮਰੀਕਾ ਵਿੱਚ ਇੱਕ 38 ਸਾਲਾ ਭਾਰਤੀ ਨਾਗਰਿਕ ਨੂੰ ਧੋਖਾਧੜੀ ਦੇ ਇੱਕ ਵੱਡੇ ਮਾਮਲੇ ਵਿੱਚ 90 ਮਹੀਨੇ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੱਕ ਇੰਪੋਸਟਰ ਸਕੈਮ ਵਿੱਚ ਉਸਨੇ ਕਈ ਬਜ਼ੁਰਗ ਲੋਕਾਂ ਸਮੇਤ 5 ਅਮਰੀਕੀ ਰਾਜਾਂ ਦੇ 11 ਪੀੜਤਾਂ ਨਾਲ ਠੱਗੀ ਕੀਤੀ। ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਦੇ ਬਿਆਨ ਅਨੁਸਾਰ ਲਿਗਨੇਸ਼ ਕੁਮਾਰ ਐਚ ਪਟੇਲ ਨੇ ਵਾਇਰ ਫਰੋਡ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਫਰੋਡ ਦੀ ਸਾਜ਼ਿਸ਼ ਵਿੱਚ ਆਪਣਾ ਦੋਸ਼ ਕਬੂਲ ਕੀਤਾ ਹੈ। ਅਦਾਲਤ ਨੇ ਉਸ ਨੂੰ $2 ਮਿਲੀਅਨ ਤੋਂ ਵੱਧ ਰਕਮ ਪੀੜਤਾਂ ਨੂੰ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਹਨ। ਅਮਰੀਕੀ ਅਟਾਰਨੀ ਸਟੀਵਨ ਡੀ ਵੇਨਹੋਫਟ ਨੇ ਕਿਹਾ ਕਿ ਇੰਪੋਸਟਰ ਸਕੈਮ ਅਕਸਰ ਅੰਤਰਰਾਸ਼ਟਰੀ ਸਾਜ਼ਿਸ਼ਾਂ ਹੁੰਦੀਆਂ ਹਨ ਜਿੱਥੇ ਅਮਰੀਕਾ ਦੇ ਅੰਦਰ ਪੈਸਾ ਇਕੱਠਾ ਕਰਨ ਲਈ ਮਨੀ ਮੂਵਸ ਨੂੰ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਉਸ ਨੂੰ ਸਖਤ ਸਜ਼ਾ ਮਿਲੇਗੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਟੇਲ ਘੱਟੋ-ਘੱਟ 11 ਬਜ਼ੁਰਗ ਪੀੜਤਾਂ ਦੇ ਘਰਾਂ ਤੱਕ ਹੁੱਦ ਗਿਆ ਅਤੇ ਪੈਸੇ ਤੇ ਸੋਨਾ ਲੈ ਕੇ ਫਰਾਰ ਹੋ ਜਾਂਦਾ ਸੀ। ਉਸ ਦੇ ਧੋਖੇ ਦੀ ਕੁੱਲ ਮਾਤਰਾ $22,31,000 ਤੋਂ ਵੀ ਵੱਧ ਸੀ। ਇਹ ਸਿਰਫ ਇੱਕ ਛੋਟਾ ਹਿੱਸਾ ਸੀ। ਪੂਰੀ ਸਾਜ਼ਿਸ਼ ਵਿੱਚ 85 ਤੋਂ ਵੱਧ ਪੀੜਤਾਂ ਅਤੇ $69 ਲੱਖ ਤੋਂ ਵੱਧ ਦੀ ਧੋਖਾਧੜੀ ਸ਼ਾਮਿਲ ਹੈ। HSI ਸ਼ਿਕਾਗੋ ਦੇ ਸਪੈਸ਼ਲ ਏਜੰਟ ਮੈਥਿਊ ਸਕਾਰਪੀਨੋ ਨੇ ਕਿਹਾ ਕਿ ਇਹ ਮਾਮਲਾ ਦਿਖਾਉਂਦਾ ਹੈ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਸੁਚੱਜੀ ਧੋਖਾਧੜੀ ਦੇ ਨਤੀਜੇ ਬਹੁਤ ਗੰਭੀਰ ਹੁੰਦੇ ਹਨ। HSI ਸਮਾਜ ਨੂੰ ਇਸ ਤਰ੍ਹਾਂ ਦੇ ਆਰਥਿਕ ਅਪਰਾਧਾਂ ਤੋਂ ਬਚਾਉਣ ਲਈ ਵਚਨਬੱਧ ਹੈ। ਦੱਸ ਦਈਏ ਕਿ ਪਟੇਲ ਇੱਕ ਕੂਰੀਅਰ ਜਾਂ ਮਨੀ ਮੂਲ ਵਜੋਂ ਕੰਮ ਕਰਦਾ ਸੀ। ਉਸਨੇ ਇਹ ਵੀ ਮੰਨਿਆ ਕਿ ਉਹ ਇਲੀਨੋਇਸ, ਮਿਸੌਰੀ, ਆਇਓਵਾ, ਮਿਸ਼ੀਗਨ ਅਤੇ ਵਿਸਕੌਨਸਿਨ ਵਿੱਚ ਪੀੜਤਾਂ ਤੋਂ ਨਗਦ ਅਤੇ ਸੋਨਾ ਇਕੱਠਾ ਕਰਦਾ ਸੀ ਤਾਂ ਜੋ ਇਹ ਸਾਜ਼ਿਸ਼ ਚੱਲਦੀ ਰਹੀ। ਇਸ ਜਾਂਚ ਵਿੱਚ ਹੋਮਲੈਂਡ ਸੁਰੱਖਿਆ ਇਨਵੈਸਟੀਗੇਸ਼ਨ ਪੁਲਿਸ ਡਿਪਾਰਟਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਦੋਂ ਕਿ ਮਾਮਲੇ ਦੀ ਪੇਸ਼ੀ ਅਸਿਸਟੈਂਟ US ਅਟਾਰਨੀ ਪੀਟਰ ਰੀਡ ਨੇ ਕੀਤੀ। ਅਮਰੀਕਾ ਵਿੱਚ ਇੱਕ 38 ਸਾਲਾ ਭਾਰਤੀ ਨਾਗਰਿਕ ਨੂੰ ਧੋਖਾਧੜੀ ਦੇ ਇੱਕ ਵੱਡੇ ਮਾਮਲੇ ਵਿੱਚ 90 ਮਹੀਨੇ ਦੀ ਫੈਡਰਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇੱਕ ਇੰਪੋਸਟਰ ਸਕੈਮ ਵਿੱਚ ਉਸਨੇ ਕਈ ਬਜ਼ੁਰਗ ਲੋਕਾਂ ਸਮੇਤ 5 ਅਮਰੀਕੀ ਰਾਜਾਂ ਦੇ 11 ਪੀੜਤਾਂ ਨਾਲ ਠੱਗੀ ਕੀਤੀ। ਅਮਰੀਕੀ ਡਿਪਾਰਟਮੈਂਟ ਆਫ ਜਸਟਿਸ ਦੇ ਬਿਆਨ ਅਨੁਸਾਰ ਲਿਗਨੇਸ਼ ਕੁਮਾਰ ਐਚ ਪਟੇਲ ਨੇ ਵਾਇਰ ਫਰੋਡ ਅਤੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਫਰੋਡ ਦੀ ਸਾਜ਼ਿਸ਼ ਵਿੱਚ ਆਪਣਾ ਦੋਸ਼ ਕਬੂਲ ਕੀਤਾ ਹੈ। ਅਦਾਲਤ ਨੇ ਉਸ ਨੂੰ $2 ਮਿਲੀਅਨ ਤੋਂ ਵੱਧ ਰਕਮ ਪੀੜਤਾਂ ਨੂੰ ਵਾਪਸ ਕਰਨ ਦੇ ਹੁਕਮ ਵੀ ਦਿੱਤੇ ਹਨ। ਅਮਰੀਕੀ ਅਟਾਰਨੀ ਸਟੀਵਨ ਡੀ ਵੇਨਹੋਫਟ ਨੇ ਕਿਹਾ ਕਿ ਇੰਪੋਸਟਰ ਸਕੈਮ ਅਕਸਰ ਅੰਤਰਰਾਸ਼ਟਰੀ ਸਾਜ਼ਿਸ਼ਾਂ ਹੁੰਦੀਆਂ ਹਨ ਜਿੱਥੇ ਅਮਰੀਕਾ ਦੇ ਅੰਦਰ ਪੈਸਾ ਇਕੱਠਾ ਕਰਨ ਲਈ ਮਨੀ ਮੂਵਸ ਨੂੰ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਉਸ ਨੂੰ ਸਖਤ ਸਜ਼ਾ ਮਿਲੇਗੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪਟੇਲ ਘੱਟੋ-ਘੱਟ 11 ਬਜ਼ੁਰਗ ਪੀੜਤਾਂ ਦੇ ਘਰਾਂ ਤੱਕ ਹੁੱਦ ਗਿਆ ਅਤੇ ਪੈਸੇ ਤੇ ਸੋਨਾ ਲੈ ਕੇ ਫਰਾਰ ਹੋ ਜਾਂਦਾ ਸੀ। ਉਸ ਦੇ ਧੋਖੇ ਦੀ ਕੁੱਲ ਮਾਤਰਾ $22,31,000 ਤੋਂ ਵੀ ਵੱਧ ਸੀ। ਇਹ ਸਿਰਫ ਇੱਕ ਛੋਟਾ ਹਿੱਸਾ ਸੀ। ਪੂਰੀ ਸਾਜ਼ਿਸ਼ ਵਿੱਚ 85 ਤੋਂ ਵੱਧ ਪੀੜਤਾਂ ਅਤੇ $69 ਲੱਖ ਤੋਂ ਵੱਧ ਦੀ ਧੋਖਾਧੜੀ ਸ਼ਾਮਿਲ ਹੈ।
HSI ਸ਼ਿਕਾਗੋ ਦੇ ਸਪੈਸ਼ਲ ਏਜੰਟ ਮੈਥਿਊ ਸਕਾਰਪੀਨੋ ਨੇ ਕਿਹਾ ਕਿ ਇਹ ਮਾਮਲਾ ਦਿਖਾਉਂਦਾ ਹੈ ਕਿ ਬਜ਼ੁਰਗਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਣ ਵਾਲੀ ਸੁਚੱਜੀ ਧੋਖਾਧੜੀ ਦੇ ਨਤੀਜੇ ਬਹੁਤ ਗੰਭੀਰ ਹੁੰਦੇ ਹਨ। HSI ਸਮਾਜ ਨੂੰ ਇਸ ਤਰ੍ਹਾਂ ਦੇ ਆਰਥਿਕ ਅਪਰਾਧਾਂ ਤੋਂ ਬਚਾਉਣ ਲਈ ਵਚਨਬੱਧ ਹੈ। ਦੱਸ ਦਈਏ ਕਿ ਪਟੇਲ ਇੱਕ ਕੂਰੀਅਰ ਜਾਂ ਮਨੀ ਮੂਲ ਵਜੋਂ ਕੰਮ ਕਰਦਾ ਸੀ। ਉਸਨੇ ਇਹ ਵੀ ਮੰਨਿਆ ਕਿ ਉਹ ਇਲੀਨੋਇਸ, ਮਿਸੋਰੀ, ਆਇਓਵਾ, ਮਿਸ਼ੀਗਨ ਅਤੇ ਵਿਸਕੌਨਸਿਨ ਵਿੱਚ ਪੀੜਤਾਂ ਤੋਂ ਨਗਦ ਅਤੇ ਸੋਨਾ ਇਕੱਠਾ ਕਰਦਾ ਸੀ ਤਾਂ ਜੋ ਇਹ ਸਾਜ਼ਿਸ਼ ਚੱਲਦੀ ਰਹੀ। ਇਸ ਜਾਂਚ ਵਿੱਚ ਹੋਮਲੈਂਡ ਸੁਰੱਖਿਆ ਇਨਵੈਸਟੀਗੇਸ਼ਨ ਪੁਲਿਸ ਡਿਪਾਰਟਮੈਂਟ ਨੇ ਮੁੱਖ ਭੂਮਿਕਾ ਨਿਭਾਈ, ਜਦੋਂ ਕਿ ਮਾਮਲੇ ਦੀ ਪੇਸ਼ੀ ਅਸਿਸਟੈਂਟ US ਅਟਾਰਨੀ ਪੀਟਰ ਰੀਡ ਨੇ ਕੀਤੀ।